अच्छा हुण तुसीं मुसलमान होना चाह रहे हो? हाँ जी। अपनी मर्जी ना होना चाह रहे हो? हाँ जी, मैं नसल तय करदी हाँ ते काफी 9 साल तो जांदी है ना। ਇੰਡੀਆ ਤੋਂ ਆਈ ਇੱਕ ਸਿੱਖ ਯਾਤਰੀ ਖਾਤੂਨ ਨੇ ਪਾਕਿਸਤਾਨ ਆ ਕੇ ਇੱਕ ਪਾਕਿਸਤਾਨੀ ਆਦਮੀ ਦੇ ਨਾਲ ਆਪਣਾ ਵਿਆਹ ਕਰ ਲਿਆ, ਪਿਆਰ ਦੀ ਸ਼ਾਦੀ ਕਰ ਲਈ। ਇਹਦੀ ਤਫਸੀਲਾਂ ਸਾਹਮਣੇ ਆ ਗਈਆਂ ਨੇ। ਇਹ ਖਾਤੂਨ ਕੌਣ ਸੀ, ਇਹਨਾਂ ਦਾ ਰਾਬਤਾ ਕਿਸ ਤਰ੍ਹਾਂ ਹੋਇਆ, ਕਿੰਨੇ ਬੱਚੇ ਨੇ ਦੋਵਾਂ ਦੇ, ਔਰ ਸਾਰੀ ਤਫਸੀਲਾਂ ਤੁਹਾਡੇ ਨਾਲ ਸ਼ੇਅਰ ਕਰਨੇ ਆ। ਇਹ ਖਾਤੂਨ ਆਈ ਸੀ ਪਾਕਿਸਤਾਨ 3 ਤਾਰੀਖ ਨੂੰ, 3 ਨਵੰਬਰ ਨੂੰ ਬਾਬਾ ਜੀ ਗੁਰੂ ਨਾਨਕ ਦੇ 556ਵੇਂ ਜਨਮ ਦਿਨ ਦੀ ਤਕਰੀਬਾਤ 'ਚ ਸ਼ਿਰਕਤ ਕਰਨ ਵਾਸਤੇ, ਜਿਹੜੇ ਕਿ ਤਕਰੀਬਨ 2100 ਸਿੱਖ ਯਾਤਰੀਆਂ ਨੂੰ, ਇੰਡੀਆ ਦੇ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਦੇ ਵੀਜ਼ੇ ਮਿਲੇ ਸਨ। ਉਹਨਾਂ ਵਿੱਚ ਇਹ ਸਰਬਜੀਤ ਕੌਰ ਜਿਹਦੀ ਉਮਰ ਤਕਰੀਬਨ 45 ਸਾਲ ਔਰ ਇਹ 2 ਬੱਚਿਆਂ ਦੀ ਮਾਂ ਹੈ, ਤਲਾਕ ਯਾਫਤਾ ਹੈ ਔਰ ਇਹ ਸਿੰਗਲ ਮਦਰ ਦੇ ਤੌਰ ਤੇ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਰਹਿ ਰਹੀ ਸੀ। ਇਹ ਸਿੱਖ ਯਾਤਰੀਆਂ ਦੇ ਨਾਲ ਪਾਕਿਸਤਾਨ ਆ ਗਏ ਔਰ ਸਿੱਧਾ ਜਿਹੜਾ ਇਹ ਜੱਥਾ ਸੀ, ਇਹਨਾਂ ਦਾ ਕਾਫਲਾ ਸੀ, ਉਹ ਨਨਕਾਣਾ ਸਾਹਿਬ ਪਹੁੰਚ ਗਿਆ। ਖਾਤੂਨ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ ਤੇ ਆ ਗਈ, ਲੇਕਿਨ ਇਹਨੇ ਫੌਰੀ ਤੌਰ ਪਰ ਆਪਣਾ ਜਿਹੜਾ ਆਸ਼ਿਕ ਸੀ, ਜਿਹਦੇ ਨਾਲ ਪਿਆਰ ਕਰ ਰਹੀ ਸੀ ਔਰ ਗੁਜ਼ਸ਼ਤਾ ਕਈ ਸਾਲਾਂ ਤੋਂ ਇੰਸਟਾਗ੍ਰਾਮ ਤੇ ਇਹਨਾਂ ਦੀ ਚੈਟ ਵੀ ਜਾ ਰਹੀ ਸੀ, ਇਹਨੇ ਜਨਾਬ ਉਸ ਆਦਮੀ ਨਾਲ ਰਾਬਤਾ ਕੀਤਾ ਔਰ ਉਹ ਇਹਨੂੰ ਲੈ ਗਿਆ, ਜਿੱਥੇ ਵੀ ਲੈ ਗਿਆ। ਲੇਕਿਨ ਗੁਰਦੁਆਰਾ ਸਾਹਿਬ ਤੋਂ ਯਾਨੀ ਕਿ ਖਾਤੂਨ ਦਾ ਰਾਬਤਾ ਖਤਮ ਹੋ ਗਿਆ ਆਪਣੇ ਜੱਥਿਆਂ ਵਾਲਿਆਂ ਦੇ ਨਾਲ। ਉਸ ਤੋਂ ਬਾਅਦ ਨਾਸਰ ਹੁਸੈਨ ਜਿਹਦੀ ਉਮਰ ਤਕਰੀਬਨ 42-43 ਸਾਲ ਹੈ, ਖਾਤੂਨ ਦੀ ਉਮਰ 45 ਸਾਲ ਹੈ। ਨਾਸਰ ਹੁਸੈਨ ਵੀ 3 ਬੱਚਿਆਂ ਦਾ ਪਿਓ ਹੈਗਾ ਏ ਔਰ ਇਹ ਜਿਹੜੀ ਖਾਤੂਨ ਨੇ ਇਹਦੇ ਵੀ ਬੱਚੇ ਜਵਾਨ ਨੇ। ਇਹਨਾਂ ਨੇ ਫਿਰ ਵਕੀਲ ਕੋ ਜਾ ਕੇ ਤੇ ਨਿਕਾਹ ਕਰਨ ਵਾਸਤੇ ਕਿਹਾ। ਇਹ ਜਿਹੜੀ ਤਫਸੀਲਾਤ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਨੇ, ਇਹ ਵੁਕਲਾ ਤੇ ਜਿਹੜੇ ਇਹਨਾਂ ਦੇ ਜ਼ਰਾਏ ਨੇ ਉਹਨਾਂ ਤੋਂ ਸਾਹਮਣੇ ਆਈਆਂ ਨੇ। ਇਹ ਖਾਤੂਨ ਨੇ ਜਦੋਂ ਨਿਕਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਆਖਿਆ ਤੂੰ ਪਹਿਲੇ ਮੁਸਲਮਾਨ ਹੋਏਗੀ ਤੇ ਨਿਕਾਹ ਹੋ ਸਕਦਾ, ਵਰਨਾ ਮੁਸਲਮਾਨ ਤੇ ਸਿੱਖ ਦਾ ਨਿਕਾਹ ਨਹੀਂ। ਇਹ ਖਾਤੂਨ ਆਂਦੀ ਮੈਂ ਮੁਸਲਮਾਨ ਹੋ ਜਾਗੀ ਲੇਕਿਨ ਮੈਂ ਨਿਕਾਹ ਇਹਦੇ ਨਾਲ ਹੀ ਕਰਨਾ। ਇਹ ਖਾਤੂਨ ਨੇ ਕਲਮਾ ਪੜਿਆ, ਇਹਦਾ ਨਾਂ ਸਰਬਜੀਤ ਕੌਰ ਤੋਂ ਨੂਰ ਰੱਖ ਦਿਆ ਗਿਆ ਔਰ ਇਹ ਜਨਾਬ ਫਿਰ ਮੁਸਲਮਾਨ ਹੋ ਗਈ। ਵਕੀਲ ਨੇ ਇਹਨਾਂ ਦੇ ਬਿਆਨ ਕਰਵਾਏ, ਅਦਾਲਤ ਚੋਂ ਨਿਕਾਹਨਾਮਾ ਸਰਟੀਫਾਈਡ ਕਰਵਾਇਆ ਔਰ ਇਹਨਾਂ ਨੂੰ ਆਪਣੀ ਫੀਸ ਲਈ ਇਹ ਉਸ ਤੋਂ ਬਾਅਦ ਚਲੇ ਗਏ। ਇਹ ਕੋਈ ਖਾਤੂਨ ਜਿਹੜੀ ਸਰਬਜੀਤ ਕੌਰ ਜਿਹੜੀ ਕਿ ਨੂਰ ਬਣ ਚੁੱਕੀ ਹੈ, ਇਹ ਜੱਥੇ ਵਾਲਿਆਂ ਕੋਲ ਨਹੀਂ ਗਈ ਕਿਉਂਕਿ ਇਹਦਾ ਵੀਜ਼ਾ ਖਤਮ ਹੋ ਰਿਹਾ ਸੀ 13 ਤਰੀਕ ਨੂੰ, 13 ਜਾਂ 14 ਤਰੀਕ ਨੂੰ ਜਿਹੜੇ ਯਾਤਰੀ ਨੇ ਇਹਨਾਂ ਵਾਪਸ ਹਰ ਸੂਰਤ ਇੰਡੀਆ ਜਾਣਾ ਸੀ, ਇਹ ਨਹੀਂ ਗਈ। ਇਹਦੇ ਜੱਥੇ ਵਾਲਿਆਂ ਵੀ ਕੰਪਲੇਨ ਕੀਤੀ ਕਿ ਜੀ ਸਾਡੀ ਇਹ ਖਾਤੂਨ ਮਿਸ ਹੈਗੀ, ਜੱਥੇ ਦੇ ਵਿੱਚ ਰਲ ਨਹੀਂ ਰਹੀ, ਯਾਨੀ ਕਿ ਹਲੇ ਜੱਥਾ ਇੱਥੇ ਪਾਕਿਸਤਾਨ ਵਿੱਚ ਹੀ ਸੀ। ਉਸ ਤੋਂ ਬਾਅਦ ਤਲਾਸ਼ ਜਾਰੀ ਰੱਖੀ, ਲੇਕਿਨ ਹੁਣ 2 ਦਿਨ ਪਹਿਲੇ ਕੇਸ ਸਾਹਮਣੇ ਆਇਆ ਹੈ ਕਿ ਉਹ ਖਾਤੂਨ ਤੇ ਮੁਸਲਮਾਨ ਬਣ ਗਈ ਔਰ ਉਹਨੇ ਇੱਕ ਮੁਸਲਮਾਨ ਨਾਲ ਵਿਆਹ ਵੀ ਕਰ ਲਿਆ, ਜਿਹਦੇ ਨਾਲ ਉਹ ਇੱਕ ਅਰਸੇ ਤੋਂ ਚੈਟ ਕਰਦੀ ਸੀ ਪਈ। ਇਹ ਖਬਰ ਇਸ ਵੇਲੇ ਪੂਰੇ ਸੋਸ਼ਲ ਮੀਡੀਆ, ਮੇਨ ਸਟ੍ਰੀਮ ਮੀਡੀਆ ਔਰ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਇੱਕ ਟ੍ਰੈਂਡਿੰਗ ਚੱਲ ਰਹੀ ਹੈ ਔਰ ਬਹੁਤ ਜ਼ਿਆਦਾ ਵਾਇਰਲ ਖਬਰ ਹੈ ਕਿ ਜੀ ਇੱਕ ਸਿੱਖ ਖਾਤੂਨ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਸਤੇ ਪਾਕਿਸਤਾਨ ਗਈ ਤੇ ਉੱਥੇ ਹੀ ਪਾਕਿਸਤਾਨ ਹੋ ਕੇ ਰਹਿ ਗਈ ਔਰ ਇੱਕ ਮੁੰਡੇ ਨਾਲ, ਇੱਕ ਭਾਈ ਦੇ ਨਾਲ ਵਿਆਹ ਕਰ ਲਿਆ, ਹੁਣ ਉੱਥੇ ਰਹਿ ਰਹੀ ਹੈ। ਦੋਸਤੋ ਇਹ ਜਨਾਬ ਤਾਜ਼ਾ ਤਰੀ ਜਿਹੜੀ ਅਪਡੇਟਸ ਹਾਲੇ ਤੱਕ ਸਾਹਮਣੇ ਆਈਆਂ ਸਨ। 10,000 ਰੁਪਇਆ ਇਸ ਬੰਦੇ ਨੇ ਉਹਨੂੰ ਹੱਕ ਮਹਿਰ ਦਾ ਜਿਹੜਾ ਨਾ ਉਹ ਦਿੱਤਾ। ਮੌਲਵੀ ਨੇ ਨਿਕਾਹ ਪੜਾਇਆ, ਅਦਾਲਤ ਦੇ ਵਿੱਚ ਰਜਿਸਟਰ ਕਰਵਾ ਦਿੱਤਾ ਵਕੀਲ ਨੇ ਵੀ ਆਪਣੀ ਫੀਸ ਲਈ ਔਰ ਸਾਰਾ ਕੁਝ ਜਨਾ ਫਿਰ ਉਹਨੂੰ ਉਹ ਇਸ ਵੇਲੇ ਕਿੱਥੇ ਨੇ ਕਿੱਥੇ ਨਹੀਂ, ਉਹ ਹੁਣ ਆਪਣਾ ਇੰਡੀਪੈਂਡੈਂਟ ਜ਼ਿੰਦਗੀ ਗੁਜ਼ਾਰ ਰਹੇ।